ਤੇ ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ। ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕਵਰ ਕੈਲੀਫੋਰਨੀਆ ਦੇ ਲਈ ਕਾਲ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਪੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਇਹ ਆ ਰਹੀ ਹੈ ਵੀ ਅੱਜ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਪ੍ਰੈਸ ਕਾਨਫਰੰਸ ਕਰ ਰਹੇ ਸੀ ਅਤੇ ਜਦੋਂ ਸੀਕਰੇਟ ਸਰਵਿਸ ਨੇ ਇੱਕ ਬੰਦੇ ਦੇ ਬਾਹਰ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ, ਕਿਉਂਕਿ ਉਹਦੇ ਕੋਲ ਜਿਹੜੀ ਗਨ ਸੀਗੀ। ਸੋ ਲੱਕਲੀ ਉਹ ਬੰਦਾ ਵੀ ਬਚ ਗਿਆ ਅਤੇ ਉਹਨੂੰ ਹਸਪਤਾਲ ਲਿਜਾਇਆ ਗਿਆ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵਿੱਚੋਂ ਹੀ ਜਿਹੜੀ ਆਪਣੀ ਕਾਨਫਰੰਸ ਆ ਉਹ ਛੱਡ ਕੇ ਚਲੇ ਗਏ ਅਤੇ ਉਹ ਤੋਂ ਬਾਅਦ ਫਿਰ ਦੁਬਾਰਾ ਕੀ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਆ ਜੁਆਇਨ ਕੀਤੀ। ਜੀ, ਉਹ ਇਸ ਟਾਈਮ ਵਾਇਰਲ ਮੂਵਮੈਂਟ ਜਿਹੜੀ ਉਹ ਬਣੀ ਆ, ਜਦੋਂ ਰਾਸ਼ਟਰਪਤੀ ਇੱਕ ਸੀਕਰੇਟ ਸਰਵਿਸ ਏਜੰਟ ਦੇ ਕਹਿਣ ਦੇ ਉੱਤੇ ਬਰੀਫਿੰਗ ਨੂੰ ਵਿੱਚ ਹੀ ਰੋਕ ਕੇ ਜਿਹੜੇ ਆ ਉਹ ਜਾ ਰਹੇ ਹੁੰਦੇ ਆ। ਸੋ ਇੱਦਾਂ ਆ, ਬਾਅਦ ਦੇ ਵਿੱਚ ਖੁਦ ਹੀ ਰਾਸ਼ਟਰਪਤੀ ਟਰੰਪ ਨੇ ਉਸ ਦੇ ਬਾਰੇ ਜਿਹੜੀ ਪੱਤਰਕਾਰਾਂ ਨੂੰ ਦੱਸਿਆ ਵੀ ਬਾਹਰ ਇੱਕ ਜਿਹੜਾ ਇਨਸਾਨ ਆ ਉਹ ਉਸ ਦੇ ਉੱਤੇ ਜਿਹੜੀਆਂ ਗੋਲੀਆਂ ਆ ਉਹ ਚਲਾਈਆਂ ਗਈਆਂ ਸੀ। ਕਹਿੰਦੇ ਵੀ ਜਿੱਥੇ ਪ੍ਰੈਸ ਬਰੀਫਿੰਗ ਕੀਤੀ ਜਾ ਰਹੀ ਸੀ ਉਸ ਤੋਂ ਬਹੁਤਾ ਦੂਰ ਜਿਹੜਾ ਇਹ ਘਟਨਾ ਜਿਹੜੀ ਉਹ ਨਹੀਂ ਸੀ। ਸੋ ਇਹ ਇੱਕ ਜਿਹੜੀ ਬਣੀ ਆ, ਇਹ ਬਾਰ-ਬਾਰ ਕਈ ਵਾਰੀ ਆਪਾਂ ਦੇਖਿਆ ਵੀ ਵਾਈਟ ਹਾਊਸ ਦੇ ਵਿੱਚ ਇੱਦਾਂ ਦੀਆਂ ਜਿਹੜੇ ਕਈ ਲੋਕ ਨੇ ਸਨਕੀ ਬੇਵਕੂਫ ਲੋਕ ਨੇ, ਉਹ ਇੱਦਾਂ ਦੀਆਂ ਹਰਕਤਾਂ ਤੋਂ ਕਰਨੋਂ ਜਿਹੜੇ ਉਹ ਬਾਜ਼ ਨਹੀਂ ਆਉਂਦੇ। ਬਹੁਤ ਵਾਰੀ ਲੋਕ ਜਿਹੜੇ ਆ ਉਹ ਸੀਕਰੇਟ ਸਰਵਿਸ ਦੇ ਹੱਥੋਂ ਮਾਰੇ ਵੀ ਜਿਹੜੇ ਉਹ ਜਾ ਚੁੱਕੇ ਨੇ, ਜਿਹੜੇ ਇਸ ਤਰੀਕੇ ਦੇ ਨਾਲ ਹਥਿਆਰ ਦੇ ਨਾਲ ਲੈਸ ਹੋ ਕੇ ਅੰਦਰ ਵਾਈਟ ਹਾਊਸ 'ਚ ਦਾਖਲ ਹੋਣ ਦੀ ਕੋਸ਼ਿਸ਼ਾਂ ਕਰਦੇ ਰਹੇ ਨੇ। ਅਗਲੀ ਖਬਰ ਵੱਲ ਚਲੀਏ। ਵਾਈਸ ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਆ ਇਸ ਟਾਈਮ ਦੇ ਉੱਤੇ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਉਹਨਾਂ ਦੇ ਉੱਤੇ ਅੱਜ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਉਹ ਕਾਲੇ ਮੂਲ ਦੀ ਇੱਕ ਜਿਹੜੀ ਬੀਬੀ ਆ ਉਹਨੂੰ ਆਪਣਾ ਵਾਈਸ ਪ੍ਰੈਜ਼ੀਡੈਂਟ ਪਿਕ ਕਰਨ। 100 ਦੇ ਕਰੀਬ ਕਾਲੇ ਮੂਲ ਦੇ ਜਿਹੜੇ ਲੀਡਰਸ ਹੈਗੇ USA ਦੇ ਵਿੱਚ, ਉਹਨਾਂ ਨੇ ਅੱਜ ਚਿੱਠੀ ਵੀ ਲਿਖੀ ਆ ਜੋ ਬਾਈਡਨ ਨੂੰ ਵੀ ਜੇ ਤੁਸੀਂ ਕਾਲੇ ਮੂਲ ਦੀ ਜਿਹੜੀ ਲੇਡੀ ਆ ਉਸ ਨੂੰ ਵਾਈਸ ਪ੍ਰੈਜ਼ੀਡੈਂਟ ਨਾ ਪਿਕ ਕੀਤਾ ਅਤੇ ਜਿਹੜਾ ਆ ਇਲੈਕਸ਼ਨ ਦੇ ਰਿਜ਼ਲਟ ਡਿਫਰੈਂਟ ਹੋ ਸਕਦੇ ਹੈਗੇ ਆ। ਕੁਛ ਕੁ ਨਾਂ ਜਿਹੜੇ ਵਿੱਚ ਆ ਰਹੇ ਹੈਗੇ ਆ, ਕਮਲਾ ਹੈਰਿਸ, ਸੂਜ਼ਨ ਰਾਈਸ, ਇਹਨਾਂ ਦੇ ਨਾਂ ਆ ਰਹੇ ਆ। ਪਹਿਲਾਂ ਮਿਸ਼ੀਗਨ ਦੇ ਗਵਰਨਰ ਦਾ ਨਾਮ ਆਇਆ ਸੀ ਕਿਉਂਕਿ ਉਸਨੇ ਕਹਿੰਦੇ ਵੀ ਉਹ ਜੋ ਬਾਈਡਨ ਨੂੰ ਮਿਲਣ ਜਾ ਰਹੀ ਸੀ ਅਤੇ ਉਹ ਤੋਂ ਬਾਅਦ ਇਹ ਸਾਰਾ ਕੁਛ ਜ਼ਿਆਦਾ ਰੌਲਾ ਪਿਆ ਕਿਉਂਕਿ ਉਹ ਗੋਰੇ ਮੂਲ ਦੀ ਆ ਅਤੇ ਮਿਸ਼ੀਗਨ ਦੀ ਗਵਰਨਰ ਹੈਗੀ ਆ। ਸੋ ਉਹ ਤੋਂ ਬਾਅਦ ਜਿਹੜਾ ਇਹ ਕਾਫੀ ਹੁਣ ਜ਼ੋਰ ਪਿਆ ਆ ਵਾਈਸ ਪ੍ਰੈਜ਼ੀਡੈਂਟ। ਉਹਨਾਂ ਨੇ ਇਸ ਹਫ਼ਤੇ ਹੀ ਜਿਹੜਾ ਆ ਆਪਣਾ ਰਨਿੰਗ ਮੇਟ ਜਿਹੜੀ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਆ, ਇਹ ਤਾਂ ਉਹਨਾਂ ਨੇ ਕਨਫਰਮ ਕੀਤਾ ਵੀ ਮੈਂ ਇੱਕ ਲੇਡੀ ਨੂੰ ਹੀ ਵਾਈਸ ਪ੍ਰੈਜ਼ੀਡੈਂਟ ਪਿਕ ਕਰਨਾ ਹੈ ਅਤੇ ਕੌਣ ਹੋਊਗਾ ਇਹ ਹੁਣ ਇਸ ਹਫ਼ਤੇ ਦੇ ਵਿੱਚ ਪਤਾ ਚੱਲ ਜਾਊਗਾ। ਜੀ ਬਿਲਕੁਲ, ਕਿਹਾ ਜਾ ਰਿਹਾ ਆ ਵੀ ਇਸ ਟਾਈਮ ਜਿਹੜੀ ਇਹ ਦੋਨੋਂ ਹੀ ਪਾਰਟੀਆਂ ਦੀ ਕਨਵੈਨਸ਼ਨ ਸ਼ਾਇਦ ਅਗਲੇ ਜਿਹੜੇ ਵੀਕ ਦੇ ਵਿੱਚ ਜਿਹੜੀ ਉਹ ਹੋਣ ਜਾ ਰਹੀ ਹੈ। ਡੈਮੋਕ੍ਰੇਟ ਪਾਰਟੀ ਦੀ 17 ਤੋਂ ਲੈ ਕੇ 20 ਅਗਸਤ ਤੱਕ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ, ਅਤੇ ਇਸੇ ਤਰੀਕੇ ਦੇ ਨਾਲ ਜਿਹੜੀ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਆ ਉਹ 24 ਤੋਂ 27 ਅਗਸਤ ਤੱਕ ਜਿਹੜੀ ਉਹ ਰੱਖੀ ਗਈ ਹੈਗੀ ਆ। ਇਹ ਕਾਫੀ ਜਿਹੜੇ ਇਤਿਹਾਸ ਦੇ ਵਿੱਚ ਆਈ ਥਿੰਕ ਪਹਿਲੀ ਵਾਰੀ ਜਾਂ ਬਹੁਤ ਘੱਟ ਇੱਦਾਂ ਹੋਊਗਾ ਵੀ ਇਨ ਪਰਸਨ ਜਿਹੜੇ ਡੈਲੀਗੇਟਸ ਆ ਉਹ ਇਸ ਕਨਵੈਨਸ਼ਨ ਦੇ ਉੱਤੇ ਨਹੀਂ ਜਿਹੜੇ ਉਹ ਮੌਜੂਦ ਹੋਣਗੇ ਅਤੇ ਔਨਲਾਈਨ ਜਿਹੜੀ ਇਹ ਕਨਵੈਨਸ਼ਨ ਆ ਉਹ ਕੀਤੀਆਂ ਜਾਣਗੀਆਂ। ਸੋ ਦੇਖਦੇ ਹਾਂ ਇਸ ਵਾਰ ਕਨਵੈਨਸ਼ਨਸ ਦੇ ਵਿੱਚੋਂ ਜਿਹੜਾ ਕੀ ਕੁਛ ਜਿਹੜਾ ਉਹ ਨਿਕਲ ਕੇ ਇਹ ਆਉਂਦਾ ਹੈਗਾ ਆ, ਕਿਉਂਕਿ ਕਾਫੀ ਜ਼ੋਰ ਜਿਹੜਾ ਆ ਹਰਜੋਤ ਸਿੰਘ ਜੀ ਲੱਗਾ ਹੁੰਦਾ ਆ ਇਹਨਾਂ ਕਨਵੈਨਸ਼ਨ ਦੇ ਉੱਤੇ ਹੀ, ਦੋਨਾਂ ਹੀ ਪਾਰਟੀਆਂ ਦਾ ਆਪੋ ਆਪਣਾ ਜਿਹੜਾ ਝੰਡਾ ਆ ਉਸ ਨੂੰ ਬੁਲੰਦ ਕਰਨ ਦੇ ਲਈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਸਵੇਰੇ ਹੀ ਜਦੋਂ ਟਵੀਟ ਕੀਤਾ ਸੀਗਾ ਵੀ ਉਹ ਨੈਂਸੀ ਪਲੋਸੀ ਅਤੇ ਚੱਕ ਸ਼ੂਮਰ ਹੁਣ ਕਹਿੰਦੇ ਵੀ ਮੇਰੇ ਕੋਲ ਦੁਬਾਰਾ ਆਏ ਆ ਸਟਿਮੂਲਸ ਪੈਕੇਜ ਦੀਆਂ ਜਿਹੜੀਆਂ ਆ ਉਹ ਗੱਲਬਾਤ ਕਰਨ ਦੇ ਲਈ। ਚੱਕ ਸ਼ੂਮਰ ਨੇ ਇਸ ਗੱਲ ਨੂੰ ਜਿਹੜਾ ਕਹਿੰਦੇ ਆ ਉਹ ਝੁਠਲਾਇਆ, ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ ਇਹ ਗਲਤ ਬਿਆਨ ਦਿੱਤਾ ਹੈ, ਇੱਦਾਂ ਦੀ ਕੋਈ ਗੱਲ ਨਹੀਂ, ਸਾਡੇ ਵੱਲੋਂ ਮੁੜ ਦੁਬਾਰਾ
ਇਹਨੂੰ ਚਾਲੂ ਕਰਨ ਦੇ ਲਈ ਉਹਨਾਂ ਦੇ ਕੋਲ ਜਿਹੜੇ ਅਸੀਂ ਨਹੀਂ ਗਏ ਹੈਗੇ। ਹੁਣ ਦੋਨਾਂ ਦੇ ਵਿੱਚ ਦੋਨੋਂ ਜਾਣੇ ਸੱਚ ਨਹੀਂ ਬੋਲ ਰਹੇ ਅਤੇ ਦੋਨੋਂ ਜਾਣੇ ਝੂਠ ਨਹੀਂ ਬੋਲ ਰਹੇ। ਹੁਣ ਦੇਖਣ ਵਾਲੀ ਗੱਲ ਆ ਵੀ ਕੌਣ ਸੱਚਾ ਅਤੇ ਕੌਣ ਇਸ ਦੇ ਵਿੱਚ ਜਿਹੜਾ ਉਹ ਝੂਠਾ ਹੈਗਾ। ਸ਼ੂਮਰ ਨੇ ਇਸ ਗੱਲ ਨੂੰ ਜਿਹੜਾ ਉਹ ਡਿਨਾਈ ਕਰ ਦਿੱਤਾ ਆ ਵੀ ਰਾਸ਼ਟਰਪਤੀ ਟਰੰਪ ਦੇ ਕੋਲ ਉਹਨਾਂ ਨੇ ਕਾਲ ਕਰਕੇ ਉਹਨਾਂ ਨੂੰ ਸਟਿਮੂਲਸ ਟਾਕਸ ਜਿਹੜੇ ਰੀਸਟਾਰਟ ਕਰਨ ਦੇ ਲਈ ਕਿਹਾ ਆ। ਇੱਕ ਰਿਪੋਰਟ ਇਹ ਵੀ ਆ ਰਹੀ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਚੀਫ ਆਫ ਸਟਾਫ ਹੈਗੇ ਨੇ ਜਿਹੜੇ ਮਾਰਕ ਮੈਡੋਜ਼, ਉਹਨਾਂ ਨੇ ਕਾਫੀ ਜਿਹੜਾ ਸਖਤ ਸਟੈਂਡ ਜਿਹੜਾ ਰੱਖਿਆ ਆ ਇਹਨਾਂ ਨੈਗੋਸੀਏਸ਼ਨਸ ਦੇ ਵਿੱਚ, ਅਤੇ ਕਹਿੰਦੇ ਵੀ ਉਹਨਾਂ ਨੇ ਜਿਹੜੇ ਪਲੋਸੀ ਆਫਿਸ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੱਲ ਜਿਹੜੀ ਉਹ ਪੂਰੀ ਤਰ੍ਹਾਂ ਜਿਹੜੀ ਉਹ ਨਹੀਂ ਮੰਨੀ। ਸੋ ਤਾਂ ਹੀ ਕਹਿੰਦੇ ਕਿਤੇ ਨਾ ਕਿਤੇ ਦੋਨੋਂ ਪਾਸੇ ਰਹਿ ਗਏ ਆ। ਪਰ ਜੇ ਆਪਾਂ ਇੱਧਰਲੇ ਪਾਸਿਓਂ ਸੁਣੀਏ ਤਾਂ ਉਹ ਇਹਨਾਂ ਦੇ ਉੱਤੇ ਜਿਹੜਾ ਉਹ ਦੋਸ਼ ਮੜ੍ਹਦੇ ਆ ਵੀ ਪਲੋਸੀ ਹੁਣੀ ਅਤੇ ਸ਼ੂਮਰ ਹੁਣੀ ਆ ਉਹ ਕਿਸੇ ਗੱਲ ਨੂੰ ਜਿਹੜਾ ਮੰਨਣੋਂ ਇਨਕਾਰੀ ਸੀਗੇ। ਪਰ ਇਹ ਆ ਵੀ ਇਸ ਟਾਈਮ ਪੋਲੀਟਿਕਸ ਦੇ ਦੌਰਾਨ ਇਹ ਕਾਫੀ ਲੋਕ ਜਿਹੜੇ ਆ ਉਹਨਾਂ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਰੈਂਟ ਨੂੰ ਲੈ ਕੇ ਅਤੇ ਕਈਆਂ ਦੀ ਤੇ ਰੋਟੀ ਪਾਣੀ ਨੂੰ ਲੈ ਕੇ ਵੀ ਜਿਹੜੇ ਉਹ ਲਾਲੇ ਪੈ ਜਾਣੇ। ਜੀ, ਅਗਲੀ ਖਬਰ ਆਪਣੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਅੱਜ ਗਵਰਨਰ ਗੈਬਨ ਨਿਊਸਮ ਕਾਫੀ ਦਿਨਾਂ ਦੇ ਵਿੱਚ ਕਾਫੀ ਦਿਨਾਂ ਬਾਅਦ ਹਾਜ਼ਰ ਹੋਏ ਪ੍ਰੈਸ ਦੇ ਸਾਹਮਣੇ, ਲਗਭਗ 2 ਹਫ਼ਤਿਆਂ ਬਾਅਦ, ਕਿਉਂਕਿ ਰੌਲਾ ਕਾਫੀ ਪੈ ਰਿਹਾ ਆ ਖਾਸ ਕਰਕੇ ਕਰੋਨਾ ਵਾਇਰਸ ਦੇ ਡਾਟਾ ਕਲੈਕਸ਼ਨ ਨੂੰ ਲੈ ਕੇ। ਪਿਛਲੇ ਐਤਵਾਰ ਡਾਇਰੈਕਟਰ ਜਿਹੜੇ ਪਬਲਿਕ ਹੈਲਥ ਦੇ ਆ ਡਾਕਟਰ ਸੋਨੀਆ ਐਂਜਲ, ਪਹਿਲੇ ਹੀ ਕਹਿੰਦੇ ਸਪੈਨਿਸ਼ ਮੂਲ ਦੀ ਇਹ ਬੀਬੀ ਸੀਗੀ ਜਿਸ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਸੋ ਡਾਟਾਬੇਸ ਕਲੈਕਸ਼ਨ ਦੇ ਵਿੱਚ ਜਿਹੜੀਆਂ ਗਲਤੀਆਂ ਸੀਆਂ ਉਹਨਾਂ ਨੂੰ ਲੈ ਕੇ, ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਵਾਰ-ਵਾਰ ਕੋਈ ਆਪਣਾ ਖਾਸ ਜਵਾਬ ਨਹੀਂ ਦਿੱਤਾ। ਉਹੀ ਕਿਹਾ ਵੀ ਮੈਂ ਗਵਰਨਰ ਹਾਂ ਅਤੇ ਮੇਰੇ ਨਾਲ ਹੀ ਜਿਹੜਾ ਆ ਬਕ ਸਟਾਪਸ ਵਿਦ ਮੀ। ਅਤੇ ਇੱਕ ਹੋਰ ਉਹਨਾਂ ਦੇ ਅਗੇਂਸਟ ਐਥਿਕਸ ਕੰਪਲੇਨ ਵੀ ਜਿਹੜੀ ਚੱਲ ਰਹੀ ਹੈਗੀ ਆ। $1 ਬਿਲੀਅਨ ਦੀ ਜਿਹੜੀ ਡੀਲ ਹੋਈ ਆ, ਸੈਕਰਾਮੈਂਟੋ ਬੀ ਨੇ ਇਨਵੈਸਟੀਗੇਸ਼ਨ ਕੀਤੀ ਆ। ਕਹਿੰਦੇ ਕੈਲਪਰਸ ਦੇ ਚੀਫ ਇਨਵੈਸਟਮੈਂਟ ਆਫਿਸਰ ਨੇ ਇੱਕ ਜਿਹੜਾ ਕਿ ਰਿਟਾਇਰਮੈਂਟ ਫੰਡ ਜਿਹੜਾ ਸਟੇਟ ਦਾ ਆ ਉਹਨੂੰ ਦੇਖਦਾ ਸੀ, ਅਤੇ ਉਹਦੇ ਵਿੱਚ ਕਾਫੀ ਜਿਹੜੀਆਂ ਗਲਤੀਆਂ ਹੋਈਆਂ ਹੈਗੀਆਂ, ਅਤੇ ਉਹ ਜਿਹੜੀ ਡੀਲ ਜਿਸ ਫਰਮ ਨਾਲ ਕੀਤੀ ਆ ਉਹ $1 ਬਿਲੀਅਨ ਦੇ ਕਰੀਬ ਹੈਗੀ ਆ। ਅਤੇ ਕਹਿੰਦੇ ਜਿਹੜਾ ਗਵਰਨਰ ਆ ਉਹ ਕਿਤੇ ਨਾ ਕਿਤੇ ਉਹਦਾ ਵੀ ਸ਼ੇਅਰ ਹੋਲਡਰ ਹੈਗਾ ਆ। ਜੀ, ਉੱਧਰ ਉਹਨਾਂ ਨੇ ਇਸੇ ਹੀ ਪ੍ਰੈਸ ਕਾਨਫਰੰਸ 'ਚ ਕਿਹਾ ਜਿੱਦਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਜਿਹੜਾ $400 ਵਾਲਾ ਅਨਇੰਪਲੋਇਮੈਂਟ ਵਾਲਾ ਵੀ $100 ਜੇ ਸਟੇਟ ਪਾਉਂਦੀ ਆ ਅਤੇ ਫਿਰ ਅਸੀਂ $300 ਜਿਹੜਾ ਹੋਰ ਦੇ ਦਾਂਗੇ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਜਿਹੜੇ ਡਾਲਰ ਹੈ ਨਹੀਂ ਆ, ਵੀ ਜਿਹੜਾ ਰਾਸ਼ਟਰਪਤੀ ਟਰੰਪ ਵਾਲਾ $400 ਵਾਲੀ ਅਨਇੰਪਲੋਇਮੈਂਟ ਆਰਡਰ ਆ ਵੀ ਉਸ ਨੂੰ ਜਿਹੜਾ ਉਹ ਲਾਗੂ ਕਰ ਸਕੀਏ। ਆਲਰੇਡੀ ਜਿਹੜਾ ਬਜਟ ਸਰਪਲਸ ਸੀਗਾ ਸਾਲ ਦੇ ਜਿਹੜੇ ਉਹ ਸ਼ੁਰੂਆਤੀ ਦੌਰ ਦੇ ਵਿੱਚ, ਉਹ ਤਾਂ ਮੈਨੂੰ ਲੱਗਦਾ ਹੁਣ ਪੂਰੀ ਤਰ੍ਹਾਂ ਨੋਜ਼ ਡਾਈਵ ਜਿਹੜਾ ਉਹ ਕਰ ਚੁੱਕਾ ਆ। ਉਸ ਦੇ ਵਿੱਚ ਹੁਣ ਬਚਿਆ ਜਿਹੜਾ ਇਹਨਾਂ ਦੇ ਕੋਲ ਕੱਖ ਨਹੀਂ ਹੈਗਾ, ਅਤੇ 25% ਕਹਿੰਦੇ ਜਿਹੜੀ ਫੰਡਿੰਗ ਆ, ਅਤੇ ਕਹਿੰਦੇ ਵੀ ਉਹਦੇ ਵਾਸਤੇ ਕਾਫੀ ਵੱਡੇ ਸਿਗਨੀਫਿਕੈਂਟ ਕੱਟਸ ਹੋਰ ਪਾਸੇ ਜਿਹੜੇ ਉਹ ਲਾਉਣੇ ਪੈਣਗੇ, ਅਤੇ ਇਹ ਦੇਖਣਾ ਪਊਗਾ ਵੀ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਆ। ਪਰ ਹਾਲ ਦੀ ਘੜੀ ਇਸ ਜਿਹੜਾ ਸੂਬੇ ਨੇ ਤਾਂ ਇੱਕ ਹਿਸਾਬ ਦੇ ਨਾਲ ਕਹਿ ਦਿੱਤਾ ਵੀ ਸਾਡੇ ਪੱਲੇ ਜਿਹੜਾ ਇਸ ਹਿਸਾਬ ਦੇ ਨਾਲ ਹਾਲ ਦੀ ਘੜੀ ਕੁਛ ਨਹੀਂ ਆ, ਵੀ $100 ਪਰ ਪਰਸਨ ਪਰ ਵੀਕ ਦੇ ਹਿਸਾਬ ਦੇ ਨਾਲ ਉਹ ਆਪਣੇ ਵੱਲੋਂ ਜਿਹੜਾ ਉਹ ਦੇ ਸਕਣ। ਜੀ, ਅਗਲੀ ਖਬਰ ਲੈਬਨਾਨ ਤੋਂ ਆ ਰਹੀ ਹੈ, ਜਿੱਥੇ ਕਿ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈਗਾ। ਸਾਰੇ ਸਰੋਤਿਆਂ ਨੂੰ ਯਾਦ ਹੋਊਗਾ ਕਿਉਂਕਿ ਕੁਛ ਦਿਨ ਪਹਿਲਾਂ ਉੱਥੇ ਜਿਹੜਾ ਬਲਾਸਟ ਹੋਇਆ ਸੀ, ਅਮੋਨੀਅਮ ਨਾਈਟ੍ਰੇਟ 2700 ਟਨ ਦੇ ਕਰੀਬ 2750 ਟਨ ਦੇ ਕਰੀਬ ਸਟੋਰ ਕੀਤਾ ਹੋਇਆ ਸੀ, ਜਿਹਦੇ ਨਾਲ 100 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀ, ਹਜ਼ਾਰਾਂ ਦੀ ਗਿਣਤੀ 'ਚ ਫੱਟੜ ਹੋਏ ਆ, 3 ਲੱਖ ਦੇ ਕਰੀਬ ਲੋਕ ਹੋਮਲੈਸ ਹੋ ਗਏ, ਘਰਾਂ ਤੋਂ ਬਾਹਰ ਹੋ ਗਏ। ਸੋ ਉੱਥੇ ਪ੍ਰੋਟੈਸਟ ਬਹੁਤ ਚੱਲ ਰਿਹਾ ਸੀ। ਉਹਨੂੰ ਦੇਖਦੇ ਹੋਏ ਅੱਜ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਹਸਨ ਦਿਆਬ ਨੇ ਕਿਹਾ ਵੀ ਮੈਂ ਤਾਂ ਇਹੀ ਆਸ ਕਰਦਾ ਵੀ ਰੱਬ ਜਿਹੜਾ ਆ ਲੈਬਨਾਨ ਨੂੰ ਬਚਾ ਕੇ ਰੱਖੇ, ਅਤੇ ਮੈਂ ਅਤੇ ਮੇਰੀ ਜਿਹੜੀ ਪੂਰੀ ਪਾਰਲੀਮੈਂਟ ਆ ਉਹ ਰਿਜ਼ਾਈਨ ਕਰਨ ਜਾ ਰਹੇ ਹਾਂ। ਜੀ, ਅੱਜ ਰਿਜ਼ਾਈਨ ਕਰ ਦਿੱਤਾ ਉਹਨੇ ਜਿਹਦਾ। ਜੀ, ਅੱਜ ਰਾਸ਼ਟਰਪਤੀ ਟਰੰਪ ਨੇ ਆਖਿਆ ਵੀ ਪਲੇ ਕਾਲਜ ਫੁੱਟਬਾਲ। ਅੱਜ ਜਿੱਦਾਂ ਸਵੇਰੇ ਵੀ ਦੱਸ ਰਹੇ ਸੀਗੇ ਵੀ ਸ਼ਾਇਦ ਕਹਿੰਦੇ ਵੀ ਇਹ ਸੀਜ਼ਨ ਫੁੱਟਬਾਲ ਦਾ ਉਹ ਕੈਂਸਲ ਹੀ ਜਿਹੜਾ ਉਹ ਹੋ ਜਾਊਗਾ। ਉਹ ਇਸ ਤਰੀਕੇ ਦੇ ਨਾਲ ਵਿਚਾਰ ਕਰ ਰਹੇ ਆ ਜਿਹੜੇ ਕਾਲਜ ਫੁੱਟਬਾਲ ਦੇ ਮੇਨ ਬੰਦੇ ਹੈਗੇ ਆ, ਵੀ ਕਿਉਂਕਿ ਉਹਨਾਂ ਨੂੰ ਇਹ ਡਰ ਆ ਵੀ ਕਾਫੀ ਜ਼ਿਆਦਾ ਉਹ ਫੈਲ ਸਕਦਾ। ਆਪਾਂ ਦੇਖਿਆ ਵੀ ਮੇਜਰ ਲੀਗ ਬੇਸਬਾਲ ਦੇ ਵਿੱਚ ਅਤੇ ਇਨਫੈਕਟ NFL ਦੇ ਵਿੱਚ ਵੀ ਆਲਰੇਡੀ ਕਈਆਂ ਦੇ ਜਿਹੜੇ COVID-19 ਪੋਜ਼ੀਟਿਵ ਜਿਹੜੇ ਰਿਜ਼ਲਟ ਆ ਉਹ ਆ ਰਹੇ ਹੈਗੇ ਆ। ਸੋ ਦੇਖਦੇ ਹਾਂ ਵੀ ਇਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੱਲ ਬਣਦੀ ਆ। ਇਸੇ ਚੀਜ਼ ਦੇ ਉੱਤੇ ਜਿਹੜੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੇਲੇ ਮੈਕਐਨੀ ਆ, ਉਹਨਾਂ ਨੇ ਵੀ ਜਿਹੜਾ ਇਸ ਚੀਜ਼ ਨੂੰ ਆਖਿਆ ਵੀ ਹਾਂ ਵੀ ਇਹਨਾਂ ਕਾਲਜ ਐਥਲੀਟਸ ਨੂੰ ਜਿਸ ਕੰਮ ਦੇ ਲਈ ਉਹ ਮਿਹਨਤ ਕਰਦੇ ਆ ਉਹਨਾਂ ਨੂੰ ਉਹ ਚੀਜ਼ ਜਿਹੜੀ ਉਹ ਖੇਡਣ ਦੇਣੀ ਚਾਹੀਦੀ ਹੈਗੀ ਆ। ਅਤੇ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਇਹ ਵੀ ਸਕੂਲ ਜਿਹੜੇ ਓਪਨ ਕਰਨ ਦੇ ਹੱਕ ਦੇ ਵਿੱਚ ਹੀ ਆ,
ਪਰ ਕਈ ਟੀਚਰ ਜਿਹੜੇ ਅਜੇ ਵੀ ਉਸ ਚੀਜ਼ ਦੇ ਵਿਰੋਧ ਦੇ ਵਿੱਚ ਹੈਗੇ। ਦੇਖਣ ਵਾਲੀ ਗੱਲ ਰਹੂਗੀ ਕੀ ਹੋਊਗੀ, ਕਿਉਂਕਿ ਤਕਰੀਬਨ ਇਸ ਵੀਕ ਜਾਂ ਅਗਲੇ ਵੀਕ ਦੇ ਵਿੱਚ ਜਿਹੜੇ ਕਾਫੀ ਸਕੂਲ ਡਿਸਟ੍ਰਿਕਟਸ ਆ ਉਹ ਰੀਓਪਨ ਹੋਣੇ ਸ਼ੁਰੂ ਹੋਣਗੇ। ਇਨਫੈਕਟ ਇੱਕ ਹਫ਼ਤਾ ਪਹਿਲਾਂ ਹੀ ਹੁਣ ਜਿਹੜੀ ਫਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸੁਪਰੀਡੈਂਡੈਂਟ ਆ ਉਹਨਾਂ ਨੇ ਕਿਹਾ ਵੀ ਵੀ ਆਰ ਰੈਡੀ ਫਾਰ ਕਰੋਨਾ ਵਾਇਰਸ ਪੈਂਡੈਮਿਕ ਐਰਾ, ਅਤੇ ਜਦ ਕਿ ਕਈ ਟੀਚਰਸ ਉੱਥੇ ਹੀ ਸਟਾਰਟ ਨੂੰ ਡਿਲੇ ਕਰਨ ਦੇ ਲਈ ਜਿਹੜਾ ਉਹ ਮੰਗ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਟੀਚਰਸ ਨੂੰ ਟ੍ਰੇਨ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਕਹਿਣ ਮੁਤਾਬਕ ਡਿਸਟੈਂਸ ਲਰਨਿੰਗ ਦੇ ਲਈ ਇਸ ਹਫ਼ਤੇ ਤੋਂ, ਅਤੇ ਫਾਈਨਲਾਈਜ਼ ਸਕੈਜੂਲ ਜਿਹੜੇ ਉਹ ਕੀਤੇ ਜਾ ਰਹੇ ਆ। ਦੂਜੇ ਪਾਸੇ ਸਕੂਲ ਸਾਈਟਸ ਜਿਹੜੀਆਂ ਬਣਾਈਆਂ ਜਾ ਰਹੀਆਂ ਵੀ, ਕਿਉਂਕਿ ਜਦੋਂ ਸਕੂਲ ਲੱਗਦੇ ਉਦੋਂ ਵਿਦਿਆਰਥੀਆਂ ਨੂੰ ਜਿਹੜੇ ਬੱਚੇ ਹੁੰਦੇ ਆ ਜਿਨ੍ਹਾਂ ਦੇ ਕਹਿ ਲਓ ਵੀ ਆਰਥਿਕ ਤੰਗੀ ਵਾਲੇ ਹੁੰਦੇ, ਉਹਨਾਂ ਨੂੰ ਮੀਲਸ ਵੀ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ। ਸੋ ਉਹਨਾਂ ਦੇ ਲਈ ਮੀਲਸ ਡਿਸਟਰੀਬਿਊਸ਼ਨ ਦਾ ਵੀ ਜਿਹੜਾ ਨਾਲ ਦੇ ਨਾਲ ਸੈਟਅਪ ਆ ਉਹ ਤਿਆਰ ਕੀਤਾ ਜਾ ਰਿਹਾ ਹੈਗਾ ਆ। ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਬਣਦਾ ਆ, ਵੀ ਟੀਚਰਸ ਕਿਸ ਤਰੀਕੇ ਦੇ ਨਾਲ ਇਸ ਪੂਰੇ ਪੈਂਡੈਮਿਕ ਦੇ ਦੌਰਾਨ ਹੁਣ ਡਿਸਟੈਂਸ ਲਰਨਿੰਗ ਆ ਉਸ ਦੇ ਉੱਤੇ ਕਿੱਦਾਂ ਕਾਬੂ ਰੱਖਣਗੇ। ਜੀ, ਅਗਲੀ ਖਬਰ ਜਿਹੜੀ ਗੰਢਿਆਂ ਨੂੰ ਪਿਆਜ਼ ਨੂੰ ਲੈ ਕੇ ਆਪਾਂ ਪਿੱਛੇ ਵੀ ਦੱਸਿਆ ਸੀ ਕਿ 43 ਸਟੇਟਾਂ ਦੇ ਵਿੱਚ USA ਅਤੇ ਕੈਨੇਡਾ ਦੇ ਵਿੱਚ ਜਿਹੜੇ ਰੈੱਡ ਓਨੀਅਨਸ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ FDA ਵੱਲੋਂ ਸਿੱਟਣ ਨੂੰ ਕਿਹਾ ਗਿਆ ਸੀ, ਰੀਕਾਲ ਕੀਤੇ ਗਏ ਸੀ। 900 ਦੇ ਕਰੀਬ ਲੋਕ ਜਿਹੜੇ ਆ ਨਿਊਯਾਰਕ ਦੇ ਵਿੱਚ ਬਿਮਾਰ ਹੋਏ ਆ ਇਹਦੇ ਨਾਲ, ਕਿਉਂਕਿ ਸੈਲਮੋਨੈਲਾ ਆਊਟਬ੍ਰੇਕ ਹੋਈ ਸੀ। ਕੈਲੀਫੋਰਨੀਆ ਦੀ ਕੰਪਨੀ ਆ ਜਿੱਥੋਂ ਇਹ ਜਿਹੜੇ ਗੰਢੇ ਜਾਂਦੇ ਆ, ਥੋਮਸਨ ਇੰਟਰਨੈਸ਼ਨਲ, ਪਰ ਕਹਿੰਦੇ ਵੀ ਜਦੋਂ ਹੀ ਉਹਨਾਂ ਨੂੰ ਪਤਾ ਲੱਗਾ ਸੀ ਕੰਟੈਮੀਨੇਸ਼ਨ ਦਾ, ਉਹਨਾਂ ਨੇ ਇਕੱਲੇ ਲਾਲ ਗੰਢੇ ਨਹੀਂ, ਯੈਲੋ, ਵਾਈਟ ਅਤੇ ਸਵੀਟ ਓਨੀਅਨ ਸਾਰੇ ਜਿਹੜੇ ਆ ਉਹਨਾਂ ਨੂੰ ਰੀਕਾਲ ਕਰ ਲਿਆ ਸੀ। ਜੀ, ਅੱਜ ਜਿਹੜੇ ਅਟਾਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਨੇ ਇੱਕ ਘੰਟੇ ਦੀ ਇੱਕ ਲੰਬੀ ਇੰਟਰਵਿਊ ਦੇ ਦੌਰਾਨ ਬਲੈਕ ਲਾਈਫ ਮੈਟਰਸ ਨੂੰ ਜਿਹੜਾ ਕਹਿ ਲਓ ਵੀ ਦੋਨਾਂ ਹੱਥਾਂ ਦੇ ਨਾਲ ਲਿਆ। ਉਹਨਾਂ ਨੇ ਕਿਹਾ ਵੀ ਇਹ ਇੱਕ ਰੈਵੋਲਿਊਸ਼ਨਰੀ ਗਰੁੱਪ ਆ ਜਿਹੜਾ ਕਿ ਕਿਸੇ ਨਾ ਕਿਸੇ ਤਰੀਕੇ ਦਾ ਸੋਸ਼ਲਿਜ਼ਮ ਜਾਂ ਕਮਿਊਨਿਜ਼ਮ ਜਿਹੜਾ ਆ ਉਹ ਚਾਹੁੰਦਾ ਹੈਗਾ ਆ। ਉਹਨਾਂ ਨੇ ਕਿਹਾ ਵੀ ਉਹ ਸਿਸਟਮ ਨੂੰ ਇੱਕ ਹਿਸਾਬ ਦੇ ਨਾਲ ਤੋੜਨ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ, ਅਤੇ ਲੈਫਟ ਦੇ ਉੱਤੇ ਜਿਹੜਾ ਉਹਨਾਂ ਨੇ ਨਿਸ਼ਾਨਾ ਇਸ 'ਤੇ ਲੈ ਕੇ ਸਾਧਿਆ ਆ। ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਵੀਕਐਂਡ ਦੇ ਉੱਤੇ ਸ਼ਿਕਾਗੋ ਦੇ ਵਿੱਚ ਜਿਹੜੀ ਉਹ ਲੁੱਟਮਾਰ ਜਿਹੜੀ ਪੂਰੀ ਤਰ੍ਹਾਂ ਹੋਈ, ਜਿਸ ਨੂੰ ਜਿਹੜੇ ਸਾਰਿਆਂ ਦੇ ਵੱਲੋਂ ਜਿਹੜੀ ਉਸ ਦੀ ਪੂਰੀ ਤਰ੍ਹਾਂ ਨਿੰਦਾ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ, ਅਤੇ ਇਹ ਜਿਹੜੀ ਘਟਨਾ ਉਹ ਵਾਪਰੀ ਆ। ਇੱਥੋਂ ਤੱਕ ਕਿ ਜਿਹੜੀ ਸ਼ਿਕਾਗੋ ਦੀ ਮੇਅਰ ਆ ਜਿਹੜੀ ਕਿ ਖਾਸ ਕਰਕੇ ਇਹਨਾਂ ਪ੍ਰੋਟੈਸਟ ਦੇ ਵਿੱਚ ਬਹੁਤੀ ਹਮਾਇਤੀ ਜਿਹੜੀ ਇਹਨਾਂ ਦੀ ਰਹੀ ਹੈ ਬਲੈਕ ਲਾਈਵ ਮੈਟਰ ਵਾਲਿਆਂ ਦੀ, ਉਸਨੇ ਵੀ ਇਸ ਨੂੰ ਜਿਹੜਾ ਫੈਲਨੀ ਜਿਹੜਾ ਆ ਉਹ ਕਰਾਰ ਦਿੱਤਾ ਵੀ ਇਹ ਫੈਲਨੀ ਚਾਰਜਿਸ ਅਜਿਹੀਆਂ ਚੀਜ਼ਾਂ ਦੇ ਉੱਤੇ ਜਿਹੜੇ ਉਹ ਲੱਗਣੇ ਚਾਹੀਦੇ ਹੈਗੇ ਆ। ਸ਼ਿਕਾਗੋ ਦਾ ਇਹ ਜਿਹੜਾ ਇਲਾਕਾ ਹੈ ਮੈਗਨੀਫਿਸੈਂਟ ਮਾਈਲ ਕਰਕੇ ਆਖਿਆ ਜਾਂਦਾ, ਜਿੱਥੇ ਕਾਫੀ ਬਿਜ਼ਨਸਿਸ ਹੈਗੇ ਆ, ਉੱਥੇ ਪੂਰੀ ਤਰ੍ਹਾਂ ਜਿਹੜੀ ਭੰਨ ਤੋੜ ਅਤੇ ਨਾਲ ਦੇ ਨਾਲ ਜਿਹੜੀ ਲੁੱਟ ਖੋਹ ਉੱਥੇ ਕੀਤੀ ਗਈ ਸੀਗੀ। ਜੀ, ਕਹਿੰਦੇ ਸੌਆਂ ਦੀ ਗਿਣਤੀ ਦੇ ਵਿੱਚ ਲੋਕ ਦੇਖੇ ਗਏ ਸਟੋਰ ਫਰੰਟ ਦਾ ਨੁਕਸਾਨ ਕਰਦੇ, ਸਮਾਨ ਚੋਰੀ ਕਰਦੇ। ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੋਰਡ, ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ, ਉਹਨਾਂ ਨੇ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਸਾਡੇ ਸ਼ਹਿਰ ਦੇ ਉੱਤੇ ਅਸੌਲਟ ਸੀ, ਅਤੇ ਇਹ ਸਾਰਿਆਂ ਨੂੰ ਫੈਲਨੀ ਕ੍ਰਿਮੀਨਲ ਕਰਕੇ ਜਿਹੜਾ ਆ ਅਰੈਸਟ ਕੀਤਾ ਜਾਣਾ ਚਾਹੀਦਾ ਹੈਗਾ। ਇਕੱਲਾ ਲੁੱਟਿਆ ਨਹੀਂ, ਸ਼ੀਸ਼ੇ ਵਗੈਰਾ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ। ਜੀ, ਹਰਜੋਤ ਸਿੰਘ ਜੀ, ਕਰੋਨਾ ਵਾਇਰਸ ਨਾਲ ਸੰਬੰਧਿਤ ਕੁਝ ਖਬਰਾਂ ਦੇ ਵਿੱਚ ਕੈਲੀਫੋਰਨੀਆ ਅਤੇ ਟੈਕਸਸ ਦੇ ਜਿਹੜੇ ਹੈਲਥ ਦੇ ਅਧਿਕਾਰੀ ਆ ਉਹ ਕਹਿ ਰਹੇ ਵੀ ਕੰਟੈਕਟ ਟ੍ਰੇਸਰਸ ਨੂੰ ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਜਿਹੜੀ ਉਹ ਸਾਹਮਣਾ ਕਰਨਾ ਪੈ ਰਿਹਾ ਮਿਸਟਰਸਟ ਦਾ। ਲੋਕ ਕੀ ਵਿਸ਼ਵਾਸ ਜਿਹੜੀਆਂ ਆ ਉਹਨਾਂ ਦੇ ਉੱਤੇ ਨਹੀਂ ਕਰ ਰਹੇ, ਅਤੇ ਤਾਂ ਕਰਕੇ ਕਹਿੰਦੇ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਗੱਲ ਨੂੰ ਨਹੀਂ ਦੱਸਿਆ ਜਾ ਰਿਹਾ। ਇਸ ਮੌਕੇ ਅਮਰੀਕਾ ਦੇ ਵਿੱਚ 5 ਮਿਲੀਅਨ ਜਿਹੜੇ ਲੋਕ ਨੇ ਇਸ ਤੋਂ ਪੀੜਿਤ ਜਿਹੜੇ ਹੋਏ ਆ, ਇਹ ਕੇਸ ਇੰਨੇ ਸਾਹਮਣੇ ਜਿਹੜੇ ਉਹ ਆਏ ਆ, ਅਤੇ US ਦੇ ਵਿੱਚ 41,122 ਕੰਟੈਕਟ ਟ੍ਰੇਸਰਸ ਜਿਹੜੇ ਉਹ ਹੈਗੇ ਆ, ਅਤੇ ਉਹਨਾਂ ਦੇ ਵਿੱਚੋਂ ਕਹਿੰਦੇ ਅੱਧੇ ਜਿਹੜੇ ਆ ਉਹ ਕਹਿੰਦੇ ਵੀ ਚਾਹੀਦੇ ਨੇ, ਜਿਹੜੇ ਆ ਕਹਿੰਦੇ ਵੀ ਉਹ ਉੱਦਾਂ ਦੇਖਿਆ ਜਾਵੇ ਇਹ ਤੋਂ ਅੱਧੇ ਵੀ ਨਹੀਂ ਚਾਹੀਦੇ ਜਿਹੜੇ ਪੂਰੀ ਤਰ੍ਹਾਂ ਇਸ ਸਪਰੈਡ ਨੂੰ ਕੰਟੇਨ ਕਰਨਾ ਆ। ਪਰ ਕਹਿੰਦੇ ਵੀ ਜਦੋਂ ਕੰਟੈਕਟ ਟ੍ਰੇਸਰਸ ਕਾਲ ਕਰਦੇ ਨੇ ਲੋਕਾਂ ਨੂੰ, ਲੋਕ ਜਿਹੜੇ ਖਾਸ ਕਰਕੇ ਪੋਜ਼ੀਟਿਵ ਹੋਏ ਨੇ ਕੋਵਿਡ-19 ਤੋਂ, ਉਹ ਉਹਨਾਂ ਨੂੰ ਸਹੀ ਜਿਹੜੀ ਜਾਣਕਾਰੀ ਉਹ ਨਹੀਂ ਦੱਸਦੇ, ਨਾ ਉਹ ਆਪਣੇ ਕੁਆਰੰਟੀਨ ਬਾਰੇ ਦੱਸਦੇ ਆ। ਸੋ ਉਹਦੇ ਕਰਕੇ ਕਹਿੰਦੇ ਇਸ ਟਾਈਮ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਅਮਰੀਕਾ ਹੀ ਇੱਕ ਵਾਹਦ ਮੁਲਕ ਹੈਗਾ ਜਿੱਥੇ ਲਗਾਤਾਰ ਇਸ ਤਰੀਕੇ ਦੇ ਨਾਲ ਡਿਵੈਲਪਡ ਨੇਸ਼ਨਸ ਦੇ ਵਿੱਚੋਂ ਜਿੱਥੇ ਲਗਾਤਾਰ ਕੇਸਾਂ ਦੇ ਆંકੜੇ ਜਿਹੜੇ ਆ ਉਹ ਵੱਧਦੇ ਹੀ ਜਾ ਰਹੇ ਨੇ। ਉਧਰ ਨਿਊਜ਼ੀਲੈਂਡ ਆਪਣਾ 100ਵਾਂ ਦਿਨ ਉਹ ਮਨਾ ਰਿਹਾ ਆ, ਜਿੱਥੇ ਉਹਨਾਂ ਦੇ ਕਮਿਊਨਿਟੀ ਸਪਰੈਡ ਜਿਹੜਾ ਉਹ ਬਿਲਕੁਲ ਵੀ ਨਹੀਂ ਹੋਇਆ। ਜੀ, ਅਗਲੀ ਖਬਰ ਸਿਆਟਲ ਤੋਂ ਆ ਰਹੀ ਹੈ, ਜਿੱਥੇ ਅੱਜ ਸਿਆਟਲ ਦੀ ਸਿਟੀ ਕੌਂਸਲ ਨੇ ਉਹ ਪਲਾਨ ਜਿਹੜੀ ਆ ਡੀਫੰਡ ਦਾ ਪੁਲਿਸ ਡਿਪਾਰਟਮੈਂਟ ਵਾਲੀ ਨੂੰ ਅਪਰੂਵ ਕਰ ਦਿੱਤਾ ਹੈਗਾ, ਜਿਹਦੇ ਨਾਲ 100 ਤੋਂ ਵੱਧ
ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਦੀਆਂ ਨੌਕਰੀਆਂ ਚਲੇ ਜਾਣਗੀਆਂ ਅਤੇ ਨਾਲ ਦੀ ਨਾਲ ਪੁਲਿਸ ਆਫੀਸਰਸ ਦੀਆਂ ਤਨਖਾਹਾਂ ਦੇ ਵਿੱਚ ਕੱਟ ਵੀ ਕੀਤਾ ਗਿਆ ਆ। ਰਾਈਟ ਨਾਓ ਸਿਆਟਲ ਦੇ ਵਿੱਚ 1400 ਦੇ ਕਰੀਬ ਪੁਲਿਸ ਆਫੀਸਰਸ ਹੈਗੇ ਆ। ਕਹਿੰਦੇ ਵੀ 100 ਤੋਂ ਵੱਧ ਪੁਲਿਸ ਦੇ ਕੱਟ ਹੋਣਗੇ। 50% ਦੇ ਕਰੀਬ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਆ ਉਹਦੇ ਵਿੱਚ ਕੱਟ ਕੀਤਾ ਜਾਊਗਾ। ਜਿਹੜੀ ਉੱਥੇ ਦੀ ਪੁਲਿਸ ਚੀਫ ਆ ਉਹਦੀ ਜਿਹੜੀ ਆ 2,85,000 ਸੈਲਰੀ ਜਿਹੜੀ ਕੱਟ ਕੀਤੀ ਗਈ ਹੈ। ਕਹਿੰਦੇ ਵੀ ਹੋਰ ਉਹਦੇ ਜਿਹੜੇ ਕੰਪੀਟੀਸ਼ਨ ਦੇ ਵਿੱਚ ਹੋਰ ਸ਼ਹਿਰਾਂ ਦੇ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਦੀਆਂ ਤਨਖਾਹਾਂ ਕਿਤੇ ਜ਼ਿਆਦਾ ਹੈਗੀਆਂ ਜੋ ਗੋਰੇ ਮੂਲ ਦੇ ਆ। ਇਹ ਸਿਆਟਲ ਦੇ ਵਿੱਚ ਜਿਹੜੀ ਪੁਲਿਸ ਚੀਫ ਆ ਉਹ ਕਾਲੇ ਮੂਲ ਦੀ ਹੈਗੀ ਆ। ਸੋ ਪੁਲਿਸ ਵਾਲੇ ਹੁਣ ਕਾਫੀ ਅਪਸੈਟ ਹੈਗੇ। ਈਵਨ ਕਹਿੰਦੇ ਵੀ ਪੁਲਿਸ ਵਾਲੇ ਚੀਫ ਨੇ ਤਾਂ ਇਹ ਵੀ ਕਿਹਾ ਵੀ ਜੇ ਨੈਕਸਟ ਟਾਈਮ ਹੁਣ ਜਿਹੜਾ ਸਿਆਟਲ ਦੇ ਮੇਅਰ ਦੇ ਘਰ ਦੇ ਅੱਗੇ ਕੋਈ ਪ੍ਰੋਟੈਸਟ ਹੁੰਦਾ ਅਤੇ ਅਸੀਂ ਉੱਥੇ ਕਿਸੇ ਤਰ੍ਹਾਂ ਦੀ ਉਹਨੂੰ ਸੇਵ ਕਰਨ ਦੇ ਵਿੱਚ ਸਾਡੀ ਸਮਰੱਥਾ ਨਹੀਂ ਹੋਊਗੀ। ਲਓ ਜੀ, ਪੈਸੇ ਨਹੀਂ ਦੇਣੇ ਸਾਨੂੰ ਤਾਂ ਅਸੀਂ ਨਹੀਂ ਕੰਮ ਕਰਨਾ, ਇਹ ਗੱਲ ਹੋਈ ਪਈ ਆ। ਹੁਣ ਅਗਲੀ ਜਿਹੜੀ ਆ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਏਅਰਪੋਰਟ ਦੇ ਉੱਤੇ ਸਿਕਿਉਰਿਟੀ ਚੈੱਕ ਪੁਆਇੰਟਸ ਕਹਿੰਦੇ ਪਹਿਲੀ ਵਾਰੀ ਦੇਖਿਆ ਗਿਆ ਆ ਵੀ ਥੋੜ੍ਹੇ ਨੰਬਰਸ ਜਿਹੜੇ ਉੱਥੇ ਵਧੇ ਆ। ਲੋਕ ਟਰੈਵਲ ਕਰਨਾ ਜਿਹੜਾ ਉਹ ਸ਼ੁਰੂ ਕਰ ਰਹੇ ਨੇ ਵਿਦਨ ਅਮਰੀਕਾ ਜਾਂ ਥੋੜ੍ਹਾ ਬਹੁਤਾ ਆਊਟਸਾਈਡ ਵੀ। 8 ਲੱਖ ਦਾ ਆਂਕੜਾ ਕਹਿੰਦੇ ਪਹਿਲੀ ਵਾਰੀ ਇਹ ਪਾਰ ਕੀਤਾ ਹੈ ਜਦੋਂ ਤੋਂ ਪੈਨੇਡੈਮਿਕ ਦੇ ਕਰਕੇ ਜਿਹੜੇ ਪੈਸੰਜਰਸ ਦੇ ਨੰਬਰ ਆ ਉਹ ਘਟਣੇ ਸ਼ੁਰੂ ਹੋਏ ਸੀ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਆਖਿਆ ਆ ਵੀ ਐਤਵਾਰ ਨੂੰ ਉਹਨਾਂ ਨੇ 8,31,799 ਜਿਹੜੇ ਪੈਸੰਜਰਸ ਆ ਉਹਨਾਂ ਨੂੰ ਸਕਰੀਨ ਕੀਤਾ ਹੈ। ਕਹਿੰਦੇ ਵੀ 2019 ਦੇ ਜਿਹੜੇ ਆંકੜਿਆਂ ਦੇ ਮੁਤਾਬਕ ਇਹ ਮਹਿਜ ਉਸ ਦਾ 31% ਹੀ ਜਿਹੜਾ ਬਣਦਾ। ਫਿਰ ਵੀ 70% ਪਿਛਲੇ ਸਾਲ ਦੇ ਨਾਲੋਂ ਇਹ ਡਰੋਪ ਜਿਹੜਾ ਉਹ ਹੈਗਾ ਆ। ਪਿਛਲੇ ਸਾਲ ਇਸੇ ਦਿਨ 2.6 ਮਿਲੀਅਨ ਲੋਕ ਜਿਹੜੇ ਆ ਉਹਨਾਂ ਨੇ ਟਰੈਵਲ ਕੀਤਾ ਸੀ। ਸੋ ਓਵਰਆਲ ਟ੍ਰੈਫਿਕ ਪਿਛਲੇ ਸਾਲ ਦੇ ਆંકੜਿਆਂ ਦੇ ਇਹ 27% ਹੀ ਜਿਹੜੀ ਉਹ ਚੱਲ ਰਹੀ ਹੈਗੀ ਆ। TSA ਨੇ ਵੀ ਸੋਸ਼ਲ ਡਿਸਟੈਂਸਿੰਗ ਉੱਥੇ ਜਿਹੜੀ ਉਹ ਕੀਤੀ ਆ। ਜਿਹੜੇ ਪੈਸੰਜਰਸ ਦੇ ਦਰਮਿਆਨ ਡਿਸਟੈਂਸ ਹੁੰਦਾ ਆ, ਜਗ੍ਹਾ ਹੁੰਦੀ ਆ, ਉਸ ਨੂੰ ਉਹਨਾਂ ਨੇ ਜਿਹੜਾ ਉਹ ਵਧਾਇਆ ਹੋ ਗਿਆ ਹੈਗਾ ਆ। ਓਵਰਆਲ TSA ਦੇ ਇੰਪਲੋਈਜ਼ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ 1500 ਜਿਹੜੇ TSA ਇੰਪਲੋਈਜ਼ ਆ ਹੁਣ ਤੱਕ COVID-19 ਦਾ ਸ਼ਿਕਾਰ ਹੋ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ 6 ਦੀ ਜਿਹੜੀ ਉਹ ਮੌਤ ਹੋ ਚੁੱਕੀ ਆ। ਅਗਲੀ ਖਬਰ ਸਾਡਾ ਸਮਾਂ ਵੀ ਜਿਹੜਾ ਖਬਰਾਂ ਦਾ ਸਮਾਪਤ ਹੋਣ ਵਾਲਾ। ਊਬਰ ਅਤੇ ਲਿਫਟ ਦੇ ਸੰਬੰਧ ਦੇ ਵਿੱਚ ਅੱਜ ਇੱਕ ਜੱਜ ਨੇ ਜਿਹੜੀ ਰੂਲਿੰਗ ਦਿੱਤੀ ਆ, ਸੁਪੀਰੀਅਰ ਕੋਰਟ ਦੇ ਜੱਜ ਈਤਨ ਨੇ। ਉਹ ਕਹਿੰਦੇ ਫਿਰ ਲਿਫਟ ਅਤੇ ਊਬਰ ਦੇ ਹਜ਼ਾਰਾਂ ਹੀ ਇੰਪਲਾਈ ਜਿਹੜੇ ਆ ਉਹਨਾਂ ਨੂੰ ਇੰਪਲਾਈ ਹੀ ਗਿਣਿਆ ਜਾਵੇ, ਉਹਨਾਂ ਨੂੰ ਕੰਟਰੈਕਟਰ ਨਾ ਗਿਣਿਆ ਜਾਵੇ। ਊਬਰ ਅਤੇ ਲਿਫਟ ਜਿਹੜੇ ਸ਼ੈਤਾਨੀ ਦੇ ਨਾਲ ਇਹ ਜਿਹੜੇ ਉਹਨਾਂ ਦੇ ਡਰਾਈਵਰਸ ਹੈਗੇ ਆ ਉਹਨਾਂ ਨੂੰ ਇਹ ਡਰਾਈਵਰ ਨਹੀਂ ਕਹਿੰਦੇ ਸੀ, ਉਹਨਾਂ ਨੂੰ ਟੈਕ ਵਰਕਰ ਇਹ ਇੱਕ ਤਰ੍ਹਾਂ ਨਾਲ ਕਹਿੰਦੇ ਆ ਵੀ ਇਹ ਜਿਹੜੇ ਟੈਕ ਵਰਕਰਸ ਆ ਇਹ ਸਰਕੂਲੇਸ਼ਨ ਕਰ ਰਹੇ ਹੈਗੇ ਆ, ਨੋਟ ਐਜ਼ ਡਰਾਈਵਰਸ ਔਰ ਐਜ਼ ਇੰਪਲਾਈਜ਼। ਅਤੇ ਜੱਜ ਨੇ ਨਾਲ ਹੀ ਨਾਲ ਇਹ ਕਿਹਾ ਵੀ ਜਿੰਨੇ ਵੀ ਬੈਨੀਫਿਟ ਇੱਕ ਇੰਪਲਾਈ ਨੂੰ ਇੱਕ ਕੰਪਨੀ 'ਚ ਕਰਨ ਦੇ ਮਿਲਦੇ ਆ ਉਹ ਸੇਮ ਬੈਨੀਫਿਟ ਜਿਹੜੇ ਆ ਊਬਰ ਅਤੇ ਲਿਫਟ ਨੂੰ ਦੇਣੇ ਪੈਣਗੇ। ਸਰੋਤਿਆਂ ਨੂੰ ਯਾਦ ਹੋਊਗਾ ਕਿ ਪਿਛਲੇ ਕਈ ਮਹੀਨਿਆਂ ਤੋਂ ਇਹ ਰੌਲਾ ਪਿਆ ਸੀ ਜਦੋਂ ਊਬਰ ਅਤੇ ਲਿਫਟ ਦੇ ਡਰਾਈਵਰਸ ਨੇ ਵੀ ਅਨਪਲਾਈਮੈਂਟ ਫਾਈਲ ਕੀਤੀ ਅਤੇ ਫਿਰ ਸਟੇਟ ਵਾਲੇ ਕਹਿੰਦੇ ਵੀ ਇਹਨਾਂ ਨੇ ਤਾਂ ਕੋਈ ਚੈੱਕ ਕਦੇ ਜਿਹੜਾ ਹੈਗਾ ਆ ਅਨਪਲਾਈਮੈਂਟ ਦਾ ਟੈਕਸ ਨਹੀਂ ਦਿੱਤਾ ਹੈਗਾ, ਪਰ ਅਨਪਲਾਈਮੈਂਟ ਤਾਂ ਉਹਨਾਂ ਨੂੰ ਮਿਲਣੀ ਸ਼ੁਰੂ ਹੋ ਗਈ ਮਿਨੀਮਮ ਜਿੰਨੀ ਵੀ ਸੀ $167 ਪਲੱਸ ਫੈਡਰਲ। ਪਰ ਇਹ ਇਸ਼ੂ ਜਿਹੜਾ ਫਿਰ ਗਰਮਾ ਗਿਆ ਸੀ। ਸੋ ਹੁਣ ਇਹਦੇ ਨਾਲ ਇਹ ਕਲੀਅਰ ਹੋ ਗਿਆ। ਇਹ ਤੋਂ ਬਾਅਦ ਹੁਣ ਮੈਨੂੰ ਲੱਗਦਾ ਵੀ ਟਰੱਕਾਂ ਵਾਲਿਆਂ ਦੀ ਵੀ ਜਿਹੜੀ ਗੱਲਬਾਤ ਆ ਉਹ ਇਹ ਸੇਮ ਜਿਹੜੀ ਰੂਲਿੰਗ 'ਤੇ ਚੱਲ ਰਹੀ ਸੀ। ਜੀ ਦੇਖਦੇ ਹਾਂ ਵੀ ਉਹ ਜਿਹੜਾ ਕੀ ਜਿਹੜਾ ਉਹ ਆਖਦੇ ਆ ਇਸ ਚੀਜ਼ ਦੇ ਵਿੱਚ ਵੀ ਉਹ ਇੰਜੰਕਸ਼ਨ ਜਿਹੜਾ ਲੱਗਾ ਸੀ ਉਸ ਨੂੰ ਹਟਾਇਆ ਜਾਂਦਾ AB5 ਦੇ ਉੱਤੇ ਜਾਂ ਉਸ ਨੂੰ ਲਾ ਦਿੱਤਾ ਜਾਂਦਾ ਹੈ। ਕਰੋਨਾ ਵਾਇਰਸ ਤੋਂ ਬਾਅਦ 6700 ਦੇ ਕਰੀਬ ਆਫਿਸ ਵਰਕਰਸ ਜਿਹੜੇ ਊਬਰ ਕੰਪਨੀ ਨੇ ਲੇ ਆਫ ਕਰ ਦਿੱਤੇ ਆ ਅਤੇ ਜਿਹੜੀ ਲਿਫਟ ਆ ਉਹਨਾਂ ਨੇ 1000 ਤੋਂ ਵੱਧ ਆਪਣੇ ਇੰਪਲਾਈ ਲੇ ਆਫ ਕੀਤੇ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤਾ 'ਤੇ ਦੱਸਦੇ ਜਾਈਏ ਵੀ ਜਿੱਦਾਂ TSA ਦੇ ਨੰਬਰਸ ਦੀ ਜਿਹੜੀ ਗੱਲ ਸੀਗੀ ਉੱਧਰ ਸਟਿਮੂਲਸ ਜਿਹੜੇ ਚੈੱਕ ਨੂੰ ਇਨਵੈਸਟਰ ਸੋਚਦੇ ਆ ਵੀ ਜਿਹੜੇ ਸਟਿਮੂਲਸ ਸੈਕਿੰਡ ਬੇਲ ਆਊਟ ਦੇ ਬਾਰੇ ਸਪੋਰਟ ਜਿਹੜੀ ਉਹ ਹੁਣ ਵੱਧ ਰਹੀ ਆ। ਸੋ ਉਸ ਦੇ ਕਰਕੇ ਸਟਾਕ ਮਾਰਕੀਟ ਜਿਹੜੀ ਆ ਉਹ ਅੱਜ ਉਸ ਦੇ ਵਿੱਚ ਉਛਾਲ ਦੇਖਿਆ ਗਿਆ। 358 ਪੁਆਇੰਟ ਜਿਹੜੀ ਮਾਰਕੀਟ ਆ ਉਸ ਦੇ ਵਿੱਚ ਉਛਾਲ ਆਇਆ। ਡਾਊ ਜੋਨਸ ਜਿਹੜਾ 27,791 ਦੇ ਉੱਤੇ ਕਲੋਜ਼ ਹੋਇਆ। ਜਿਹੜੀ ਟੈਕਨੋਲੋਜੀ ਫਰਮਸ ਵਾਲਾ ਨੈਸਡੈਕ ਹੁੰਦਾ ਆ ਉਸ ਦੇ ਵਿੱਚ 42 ਪੁਆਇੰਟ ਜਿਹੜੇ ਆ ਉਹ ਘਟੇ। 42% ਨਹੀਂ, 42% ਤਾਂ ਟੂ ਮੱਚ ਹੀ ਜਿਹੜਾ ਹੋ ਜਾਣਾ। ਸੋ 42 ਪੁਆਇੰਟ ਘਟੇ ਆ। 10,968 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 9 ਪੁਆਇੰਟਾਂ ਦਾ ਘਾਟਾ ਹੋਇਆ। 3360 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਉੱਧਰ ਸੋਨੇ ਦੀ ਕੀਮਤ $2,028 ਪ੍ਰਤੀ ਆਉਂਸ ਜਿਹੜੀ ਉਹ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1.34 ਰਹੀ ਅਤੇ $1 ਦੀ ਕੀਮਤ ਇੰਡੀਅਨ ਰੂਪੀਜ਼ ਦੇ ਮੁਤਾਬਕ $74.91 ਰਹੀ। ਜੀ
ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਕੱਲ ਨੂੰ ਸਵੇਰ ਦੇ ਅਪਡੇਟ ਅਮਰੀਕਾ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕੰਬੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ